ਹੋਸਟੇਜਸ ਨੂੰ ਜਿਹੜਾ ਇਜ਼ਰਾਈਲ ਦੇ ਹੋਸਟੇਜਸ ਨੂੰ ਹਮਾਸ ਨੇ ਜਿਹੜਾ ਉਹ ਰਿਲੀਜ਼ ਕੀਤਾ ਆ। ਕਹਿੰਦੇ ਵੀ ਉਹ ਵਾਪਸ ਜਿਹੜੇ ਉਹ ਪਰਤੇ ਆ। ਯਾਦ ਹੋਣਾ ਜਿਹੜਾ ਹਰਜੋਤ ਸਿੰਘ ਜੀ ਵੀ ਅੱਜ ਤੋਂ 2 ਵਰ੍ਹੇ ਪਹਿਲਾਂ 7 ਅਕਤੂਬਰ 2023 ਨੂੰ ਹਮਾਸ ਨੇ ਹਮਲਾ ਕੀਤਾ ਸੀਗਾ ਇਜ਼ਰਾਈਲ ਦੇ ਉੱਤੇ। 1000 ਕੁ ਬੰਦੇ ਤੋਂ ਵੱਧ ਉਹਨਾਂ ਨੇ ਮਾਰ ਦਿੱਤਾ ਸੀ ਤਾਂ 200 ਤੋਂ ਵੱਧ ਉਹਨਾਂ ਨੇ ਜਿਹੜੇ ਉਹ ਬੰਧਕ ਬਣਾ ਲਏ ਸੀਗੇ। ਇਜ਼ਰਾਈਲ ਨੇ ਉੱਧਰ 2000 ਫਿਲਸਤੀਨੀ ਪ੍ਰਿਜ਼ਨਰ ਤੇ ਡਿਟੇਨੀ ਉਹਨਾਂ ਨੂੰ ਵੀ ਜਿਹੜਾ ਉਹ ਛੱਡਿਆ ਆ, ਜਿਨ੍ਹਾਂ ਦੇ ਤੇ ਇਹ ਦੋਸ਼ ਸੀਗਾ ਵੀ ਉਹਨਾਂ ਨੇ ਇਹਨਾਂ ਹਮਲਿਆਂ ਦੇ ਵਿੱਚ ਸਾਥ ਜਿਹੜਾ ਦਿੱਤਾ ਹੈ। ਹੋ ਸਕਦਾ ਵੀ ਇਹਨਾਂ ਦੋਸ਼ਾਂ ਅਧੀਨ ਜਾਂ ਉਦਾਂ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਫੜੇ ਸੀਗੇ। ਸੋ 20 ਜਿਹੜੇ 46 ਬੱਚੇ ਸੀ ਉਹਨਾਂ ਚੋਂ 20 ਜਿਹੜੇ ਜਿੰਦਾ ਇਜ਼ਰਾਈਲੀ ਹੌਸਟੇਜ ਆ ਪਿਛਲੇ 2 ਸਾਲਾਂ ਤੋਂ ਜਿਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ, ਉਹਨਾਂ ਨੂੰ ਅੱਜ ਜਿਹੜਾ ਆ ਹਮਾਸ ਨੇ ਉਹ ਛੱਡ ਦਿੱਤਾ ਹੈਗਾ ਆ। ਤੇ ਜਿੱਦਾਂ ਦੱਸਿਆ ਵੀ ਇਜ਼ਰਾਈਲ ਨੇ ਉਸ ਦੇ ਬਦਲੇ 2000 ਫਿਲਸਤੀਨੀ ਜਿਹੜੇ ਆ ਉਹ ਛੱਡੇ ਸੀਗੇ। ਬੱਸ ਤੇ ਬਿਠਾ ਕੇ ਕਹਿੰਦੇ ਵੀ ਉਹਨਾਂ ਨੂੰ ਜਾਂ ਗਾਜ਼ਾ ਦੇ ਉੱਤੇ ਜਾਂ ਵੈਸਟ ਬੈਂਕ ਦੇ ਵਿੱਚ ਛੱਡਿਆ ਜਾਊਗਾ। ਦੋਨੋਂ ਹੀ ਤਰਫੋਂ ਜਿਹੜਾ ਹਰਜੋਤ ਸਿੰਘ ਜੀ ਨਾਅਰੇਬਾਜ਼ੀ ਤੇ ਪੂਰਾ ਜੋਸ਼ੋ ਖਰੋਸ਼ ਦੇ ਨਾਲ ਸਵਾਗਤ ਜਿਹੜਾ ਆ ਉਹ ਇੱਕ ਦੂਜੇ ਦੇ ਜਿਹੜੇ ਪ੍ਰਿਜ਼ਨਰਸ ਆ ਬੰਧਕਾਂ ਦਾ ਜਿਹੜਾ ਆ ਮੁਲਕਾਂ ਨੇ ਜਿਹੜਾ ਉਹ ਉੱਥੋਂ ਦੇ ਲੋਕਾਂ ਨੇ ਜਿਹੜਾ ਉਹ ਕੀਤਾ ਹੈਗਾ ਆ। ਇਜਿਪਟ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਹੋਣੀ ਆ ਸਮਿਟ ਗਾਜ਼ਾ ਵਾਰ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ। ਉਧਰ ਇਹ ਖਬਰ ਆ ਰਹੀ ਵੀ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਿਤਨਯਾਹੂ ਇਸ ਸਮਿਟ ਦੇ ਵਿੱਚ ਹਿੱਸਾ ਨਹੀਂ ਲਵੇਗਾ। ਇਹ ਜਿਹੜਾ ਉਹਦੇ ਆਫਿਸ ਦੇ ਦੁਆਰਾ ਅਨਾਉਂਸ ਕੀਤਾ ਗਿਆ ਹੈਗਾ ਆ। ਇਜਿਪਟ ਦੇ ਵੱਲੋਂ ਪਹਿਲੋਂ ਇਹ ਅਨਾਉਂਸ ਕੀਤਾ ਗਿਆ ਸੀਗਾ ਵੀ ਜਿਹੜਾ ਨਿਤਨਯਾਹੂ ਆ ਇਸ ਸਮਿਟ ਦੇ ਵਿੱਚ ਹਿੱਸਾ ਜਿਹੜਾ ਉਹ ਲੈਣ ਜਾ ਰਿਹਾ ਆ। ਨਿਤਨਯਾਹੂ ਦੇ ਆਫਿਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਉਹਨਾਂ ਨੂੰ ਸੱਦਾ ਮਿਲਿਆ ਸੀ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਆਫਿਸ ਦੇ ਦੁਆਰਾ ਵੀ ਜਿਹੜੇ ਵਰਲਡ ਲੀਡਰਸ ਦੀ ਸ਼ਰਮ ਅਲ ਸ਼ੇਖ ਜਿਹੜੀ ਥਾਂ ਆ ਉੱਥੇ ਵਰਲਡ ਲੀਡਰਸ ਦੇ ਮਿਲਣਾ ਆ। ਕਹਿੰਦੇ ਵੀ ਸਮਾਂ ਜਿਹੜਾ ਆ ਉਹ ਠੀਕ ਨਾ ਹੋਣ ਕਰਕੇ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਗਿਆ ਵੀ ਇੱਕ ਜੂਇਸ਼ ਛੁੱਟੀ ਆਉਣ ਜਾ ਰਹੀ ਆ ਜਿਹਦੇ ਕਰਕੇ ਉਹਦਾ ਕੋਲ ਵਕਤ ਨਹੀਂ ਹੈ, ਇਸ ਲਈ ਉਹ ਹੁਣ ਨਹੀਂ ਜਿਹੜੇ ਹੋ ਜਾਣਗੇ। ਉਹਨਾਂ ਨੇ ਧੰਨਵਾਦ ਕੀਤਾ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਦੇ ਇਨਵੀਟੇਸ਼ਨ ਦੇ ਲਈ ਤੇ ਇਸ ਪੀਸ ਦੇ ਸਰਕਲ ਨੂੰ ਜਿਹੜਾ ਉਹ ਵਧਾਉਣ ਦੇ ਲਈ। ਅੰਦਰ ਖਾਤੇ ਇਹ ਲੱਗ ਰਿਹਾ ਵੀ ਨਿਤਨਯਾਹੂ ਬੜਾ ਖੁਸ਼ ਨਹੀਂ ਆ ਇਸ ਜਿਹੜੀ ਸ਼ਾਂਤੀ ਪ੍ਰੋਸੈਸ ਤੋਂ। ਰੀਜ਼ਨ ਕੀ ਆ ਪ੍ਰਪੋਜ਼ਲ ਤੋਂ ਵੀ ਉਹਦਾ ਅੰਤ ਗੋਲ ਜਿਹੜਾ ਇਹ ਸੀਗਾ ਵੀ ਵੈਸਟ ਬੈਂਕ ਤੇ ਜਿਹੜਾ ਨਾਲ ਦੇ ਨਾਲ ਗਾਜ਼ਾ ਆ ਇਹਦੇ ਵਿੱਚ ਪੂਰਨ ਕੰਟਰੋਲ ਇਜ਼ਰਾਈਲ ਦਾ ਜਿਹੜਾ ਉਹ ਆ ਜਾਵੇ। ਪਰ ਦੁਨੀਆ ਭਰ ਤੋਂ ਦਬਾਅ ਬਹੁਤ ਜ਼ਿਆਦਾ ਹੋ ਪਿਆ ਇਜ਼ਰਾਈਲ ਦੇ ਉੱਤੇ ਵੀ ਅਮਰੀਕਾ ਦੇ ਉੱਤੇ ਵੀ ਭਾਈ ਇਹ ਕੰਮ ਕਿਸੇ ਨੂੰ ਵੀ ਗਵਾਰਾ ਨਹੀਂ ਹੋਊਗਾ। ਇਜਿਪਟ ਦੇ ਪ੍ਰੈਜ਼ੀਡੈਂਸ਼ੀਅਲ ਸਪੋਕਸਪਰਸਨ ਨੇ ਕਿਹਾ ਵੀ ਫਲਸਤੀਨ ਦੇ ਰਾਸ਼ਟਰਪਤੀ ਜਿਹੜੇ ਮਹਿਮੂਦ ਅਬਾਸ ਨਿਤਨਯਾਹੂ ਇਹ ਉਹਨਾਂ ਨੂੰ ਆਸ ਆ ਵੀ ਦੋਨੋਂ ਜਿਹੜੇ ਸਮਿਟ ਦੇ ਵਿੱਚ ਹਿੱਸਾ ਜਿਹੜਾ ਉਹ ਲੈਣਗੇ ਤੇ ਐਗਰੀਮੈਂਟ ਦੇ ਨੂੰ ਜਿਹੜਾ ਹੋਰ ਮਜ਼ਬੂਤੀ ਇਸ ਦੇ ਵਿੱਚ ਮਿਲੂਗੀ। ਪਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਨਿਤਨਯਾਹੂ ਦਾ ਇਸ ਸਮਿਟ ਦੇ ਵਿੱਚ ਹਿੱਸਾ ਨਾ ਲੈਣ ਦਾ ਮਤਲਬ ਇਹੀ ਆ ਵੀ ਇਹ ਉੱਤੋਂ ਹੀ ਜਿਹੜੇ ਇਸ ਪੀਸ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਅੰਦਰ ਖਾਤੇ ਇਸ ਪੀਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਸ਼ਾਇਦ ਨਹੀਂ ਕਰਨਾ ਜਿਹੜਾ ਉਹ ਚਾਹੁੰਦਾ ਹੈਗਾ। ਸੋ ਹੁਣ ਦੇਖਦੇ ਹਾਂ ਕਿ ਇਸ ਦਾ ਕੋਈ ਅਸਰ ਪਊਗਾ ਜਾਂ ਨਹੀਂ ਪਊਗਾ। ਪਰ ਇਜਿਪਟ ਦੇ ਵਿੱਚ ਇਸ ਨੂੰ ਲੜਾਈ ਨੂੰ ਖਤਮ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਪੀਸ ਸਮਿਟ ਸੱਦੀ ਗਈ ਆ। ਪਰ ਨਿਤਨਯਾਹੂ ਕਹਿੰਦੇ ਵੀ ਉਸ ਦੇ ਵਿੱਚੋਂ ਗਾਇਬ ਰਹੂਗਾ। ਉਧਰ ਰਾਸ਼ਟਰਪਤੀ ਟਰੰਪ ਨੇ ਕਤਰ ਦੇ, ਟਰਕੀ ਦੇ ਤੇ ਇਜਿਪਟ ਦੇ ਲੀਡਰਸ ਦਾ ਧੰਨਵਾਦ ਇਸ ਦੇ ਵਿੱਚ ਜਿਹੜਾ ਉਹ ਕੀਤਾ ਵੀ ਇਸ ਪੀਸ ਪ੍ਰਪੋਜ਼ਲ ਨੂੰ ਸਿਰੇ ਚੜਾਉਣ ਦੇ ਲਈ। ਕਹਿੰਦੇ ਵੀ ਸੀਜ਼ ਫਾਇਰ ਹੈ ਤਾਂ ਗੁੱਡ ਸਟਾਰਟ ਪਰ ਹਜੇ ਕੁਐਸਚਨ ਬਹੁਤ ਆ। ਇਜ਼ਰਾਈਲ ਦੇ ਜਿਹੜੇ ਟਰੂਪਸ ਆ ਉਹਨਾਂ ਨੇ ਪੁੱਲ ਕਰਨਾ ਤਾਂ ਸ਼ੁਰੂ ਕਰ ਦਿੱਤਾ ਪਰ ਅਜੇ ਵੀ ਹਾਫ ਆਫ ਗਾਜ਼ਾ ਜਿਹੜਾ ਅੱਧਾ ਗਾਜ਼ਾ ਆ ਉਹ ਇਜ਼ਰਾਈਲ ਦੀ ਮਿਲਟਰੀ ਦੇ ਕੋਲ ਹੈਗਾ ਆ। ਤੇ ਕਿਸ ਟਾਈਮ ਦੇ ਉੱਤੇ ਹੋਰ ਜ਼ਿਆਦਾ ਜਿਹੜਾ ਵਿਡਰੋਲ ਹੋਊਗਾ ਇਹਦੇ ਬਾਰੇ ਕੋਈ ਸੰਬੰਧ ਦੱਸਿਆ ਨਹੀਂ ਗਿਆ ਹੈਗਾ। ਹਮਾਸ ਨੂੰ ਇਹ ਕਿਹਾ ਗਿਆ ਉਹ ਆਪਣੇ ਹਥਿਆਰ ਛੱਡ ਦੇਣ ਤੇ ਫਿਊਚਰ ਜਿਹੜੀਆਂ ਗਵਰਨਮੈਂਟ ਆ ਗਾਜ਼ਾ ਦੀ ਉਹਦੇ ਵਿੱਚ ਹਿੱਸਾ ਨਾ ਲੈਣ। ਪਰ ਹਮਾਸ ਨੇ ਪਬਲਿਕਲੀ ਐਗਰੀ ਤਾਂ ਕਰ ਦਿੱਤਾ ਆ ਪਰ ਕਹਿੰਦੇ ਵੀ ਸਿਵਲੀਅਨ ਪੁਲਿਸ ਦੇ ਵਿੱਚ ਹਜੇ ਵੀ ਹਮਾਸ ਵਾਲੇ ਉੱਥੇ ਸਟਰੀਟਸ ਦੇ ਉੱਤੇ ਟੈਰੀਟਰੀ ਦੇ ਵਿੱਚ ਘੁੰਮ ਰਹੇ ਹੈਗੇ ਤੇ ਪੈਲਸਟੀਨੀਅਨ ਗਰੁੱਪ ਜਿਹੜੇ ਗਾਜ਼ਾ ਦੇ ਵਿੱਚ ਆ ਉਹਨਾਂ ਦੇ ਕੋਲ ਕੋਈ ਹੋਰ ਕਿਸੇ ਤਰ੍ਹਾਂ ਦੀ ਆਲਟਰਨੇਟਿਵ ਵੀ ਨਹੀਂ ਹੈਗਾ ਆ। ਸੀਜ਼ ਫਾਇਰ ਦੇ ਮੁਤਾਬਕ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਪੈਲਸਟੀਨੀਅਨ ਗਰੁੱਪਸ ਆ ਉਹ ਇਹ ਕਹਿੰਦੇ ਆ ਵੀ ਟੈਕਨੋਕ੍ਰੈਟਸ ਨੂੰ ਰਨ ਕਰਨਾ ਚਾਹੀਦਾ ਗਾਜ਼ਾ ਨੂੰ ਇੰਟਰਮ ਬੇਸਿਸ ਦੇ ਉੱਤੇ।
ਹਜੇ ਤੱਕ ਪਰ ਕਿਸੇ ਦਾ ਨਾਮ ਜਿਹੜਾ ਆ ਉਹ ਨਹੀਂ ਦੱਸਿਆ ਗਿਆ ਹੈਗਾ ਵੀ ਕੌਣ ਜਿਹੜਾ ਆ ਗਾਜ਼ਾ ਨੂੰ ਰਨ ਕਰੇਗਾ। ਸੋ ਓਵਰਆਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜਿਹੜੀਆਂ ਜਨਰੇਸ਼ਨਸ ਆਉਣ ਵਾਲੀਆਂ ਉਹ ਯਾਦ ਰੱਖੂਗੀਆਂ ਵੀ ਇਹ ਆਪਾਂ ਪੀਸ ਲੈ ਕੇ ਆਏ ਹੈਗੇ ਆ। ਸੋ ਉਹਦਾ ਜਿਹੜਾ ਕ੍ਰੈਡਿਟ ਆ ਪੂਰਾ ਉਹ ਟਰੰਪ ਹੁਣੀ ਲੈਣਾ ਚਾਹੁੰਦੇ ਆ ਤੇ ਚਲੋ ਬਣਦਾ ਵੀ ਆ ਕਿਉਂਕਿ ਕੋਸ਼ਿਸ਼ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਕੀਤੀ ਹੈਗੀ ਹੈ। ਉਹ ਆਲਰੇਡੀ ਉੱਥੇ ਪਹੁੰਚੇ ਹੋਏ ਨੇ ਹਰਜੋਤ ਸਿੰਘ ਜੀ। ਉਹਨਾਂ ਨੇ ਹੋਸਟੇਜਸ ਦੇ ਨਾਲ ਫੈਮਲੀਜ਼ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜੈਰੂਸਲਮ ਦੇ ਵਿੱਚ, ਜਿਹੜੇ ਉੱਥੇ ਜਦੋਂ ਉਹ ਗਏ ਹੋਏ ਸੀਗੇ। ਸੋ ਹੁਣ ਉਹ ਪਰਿਵਾਰ ਵਾਲੇ ਤਾਂ ਓਬਵੀਅਸਲੀ ਧੰਨਵਾਦ ਹੀ ਕਰਨਗੇ, ਤੇ ਕਰਨਾ ਬਣਦਾ ਵੀ ਆ ਵੀ ਉਹਨਾਂ ਦੇ ਜੀਆਂ ਨੂੰ ਜਿਹੜਾ ਉਹ ਛਡਵਾ ਕੇ 2 ਸਾਲਾਂ ਤੋਂ ਜਿਹੜੇ ਬੰਦਕ ਸੀਗੇ ਬਣਾ ਕੇ ਰੱਖੇ ਹੋਏ, ਉਹਨਾਂ ਨੂੰ ਜਿਹੜਾ ਉਹ ਛਡਵਾ ਲਿਆ ਹੈਗਾ ਆ। ਸੋ ਹੁਣ ਇਹ ਆ ਵੀ ਇਹ ਕਿੰਨਾ ਕੁ ਚਿਰ ਸ਼ਾਂਤੀ ਰਹੂਗੀ, ਇਹ ਜਿਹੜਾ ਹੁਣ ਅਗਲਾ ਵੱਡਾ ਜਿਹੜਾ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਇਹ ਸਵਾਲ ਰਹੇਗਾ ਵੀ ਕਿਵੇਂ ਇੱਥੇ ਜਿਹੜੀ ਸ਼ਾਂਤੀ ਬਰਕਰਾਰ ਰਹੂਗੀ। ਕਿਉਂਕਿ ਨੇਤਨਯਾਹੂ ਨੇ ਜਿਹੜਾ ਆਪਣਾ ਅੱਜ ਇੱਕ ਹਿਸਾਬ ਦੇ ਨਾਲ ਰੂਪ ਇਹ ਵੀ ਦਿਖਾਇਆ ਵੀ ਉਹ ਇਸ ਪੀਸ ਸਮਿਟ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਹੈਗੇ। ਸੋ ਇਹਦਾ ਕੀ ਅਸਰ ਪਊਗਾ ਓਵਰਆਲ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਲੈਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਯੂਸਫ ਔਨ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਣਾ ਮੁਲਕ ਲੈਬਨਾਨ ਤੇ ਇਜ਼ਰਾਈਲ ਉਹ ਕੰਟੀਨਿਊ ਕਰਦੇ ਰਹਿਣਾ ਚਾਹੁੰਦੇ ਆ, ਵੀ ਉਹ ਵੀ ਜਿਹੜੀ ਲੜਾਈ ਲੈਬਨਾਨ ਦੇ ਨਾਲ ਲੱਗੀ ਹੋਈ ਆ ਉਹਨਾਂ ਦੀ ਉਹਦੇ ਵਿੱਚ ਵੀ ਜਿਹੜਾ ਉਹ ਆਪਾਂ ਕੰਮ ਨੂੰ ਜਿਹੜਾ ਉਹ ਅੱਗੇ ਵਧਾਈਏ। ਸੀਜ਼ ਫਾਇਰ ਇਸ ਟਾਈਮ ਚੱਲ ਰਹੀ ਹੈ ਉਹਨਾਂ ਦੀ ਨਵੰਬਰ ਮਹੀਨੇ ਦੀ, ਕਿਉਂਕਿ ਹਜ਼ਬੁੱਲਾ ਉੱਥੋਂ ਹੀ ਕਿਤੇ ਨਾ ਕਿਤੋਂ ਜਿਹੜਾ ਉਹ ਚੱਲਦਾ ਆ। ਤੇ ਹਮਾਸ ਦੇ ਨਾਲ ਤਾਂ ਹੈਗੀ ਸੀ ਟੱਕਰ, ਤੇ ਹਜ਼ਬੁੱਲਾ ਦੇ ਨਾਲ ਵੀ ਇਹਨਾਂ ਦੀ ਜਿਹੜੀ ਉਹ ਪੇਚਾ ਜਿਹੜਾ ਉਹ ਪਿਆ ਹੀ ਰਹਿੰਦਾ, ਜਿਹਨੂੰ ਈਰਾਨ ਦਾ ਜਿਹੜਾ ਇੱਕ ਪ੍ਰੋਕਸੀ ਜਿਹੜਾ ਉਹ ਮੰਨਿਆ ਜਾਂਦਾ ਆ। ਤੇ ਉਹ ਵੀ ਕਹਿੰਦੇ ਵੀ ਸਾਡੇ ਨਾਲ ਵੀ ਜਿਹੜੀ ਇਹਨਾਂ ਦੀ ਹੁਣ ਗੱਲਬਾਤ ਜਿਹੜੀ ਉਹ ਹੋਣੀ ਚਾਹੀਦੀ ਹੈ, ਵੀ ਆਪਾਂ ਇੱਥੇ ਵੀ ਪੱਕੇ ਤੌਰ ਦੇ ਉੱਤੇ ਕੋਈ ਸ਼ਾਂਤੀ ਜਿਹੜੀ ਉਹ ਲਿਆਂਦੀ ਜਿਹੜੀ ਉਹ ਜਾਵੇ। ਉੱਦਾਂ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਸੈਟਲਰਸ ਜਿਹੜੇ ਇਜ਼ਰਾਈਲ ਦੇ ਆ ਉਹਨਾਂ ਨੇ ਕਾਫੀ ਹੱਦ ਤੱਕ ਆਪਣਾ ਜਿਹੜਾ ਹੁਣ ਕੰਟਰੋਲ ਬਣਾਉਣਾ ਜਿਹੜਾ ਉੱਥੇ ਸ਼ੁਰੂ ਕੀਤਾ ਹੈ। ਵੈਸਟ ਬੈਂਕ ਦੇ ਵਿੱਚ ਤਾਂ ਕਰ ਹੀ ਰਹੇ ਸੀ, ਲੱਗਦਾ ਵੀ ਆਉਣ ਵਾਲੇ ਸਮੇਂ 'ਚ ਗਾਜ਼ਾ 'ਚ ਵੀ ਆਪਾਂ ਨੂੰ ਉੱਦਾਂ ਦਾ ਹੀ ਜਿਹੜਾ ਉਹ ਦਿਖੇਗਾ। ਇਜਿਪਟ ਦੇ ਜਿਹੜੇ ਫੋਰਨ ਮਿਨਿਸਟਰ ਬਦਰ ਅਬਦੁਲਾਤੀ ਉਹਨਾਂ ਨੇ ਕਿਹਾ ਵੀ ਅਮਰੀਕਨ ਅੰਗੇਜਮੈਂਟ ਦੀ ਜਿਹੜੀ ਉਹ ਜ਼ਰੂਰਤ ਆ, ਇੱਥੋਂ ਤੱਕ ਕਿ ਜੇ ਡਿਪਲੋਇਮੈਂਟ ਵੀ ਕਰਨੀ ਪਏ ਤਾਂ ਉਹਨਾਂ ਨੂੰ ਗਰਾਊਂਡ ਦੇ ਉੱਤੇ ਕਰਨੀ ਜਿਹੜੀ ਉਹ ਚਾਹੀਦੀ ਆ, ਤਾਂ ਜੋ ਸ਼ਾਂਤੀ ਜਿਹੜੀ ਆ ਇੱਥੇ ਸਥਿਰਤਾ ਦੇ ਨਾਲ ਅੱਗੇ ਜਿਹੜੀ ਉਹ ਵੱਧ ਜਿਹੜੀ ਉਹ ਜਾਵੇ। ਇਜਿਪਟ ਦੇ ਜਿਹੜੇ ਲੀਡਰ ਨੇ ਅਲ ਸੀਸੀ ਉਹਨਾਂ ਨੇ ਧੰਨਵਾਦ ਕੀਤਾ ਰਾਸ਼ਟਰਪਤੀ ਟਰੰਪ ਦਾ ਵੀ ਗਾਜ਼ਾ ਸੀਜ਼ ਫਾਇਰ ਨੂੰ ਉਹਨਾਂ ਨੇ ਉੱਥੇ ਲੈ ਕੇ ਜਿਹੜਾ ਉਹ ਆਉਂਦਾ ਆ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ 에ਅਰਫੋਰਸ 1 ਦੇ ਉੱਤੇ ਸ਼ਰਮ ਅਲ ਸ਼ੇਖ ਇੰਟਰਨੈਸ਼ਨਲ 에ਅਰਪੋਰਟ ਦੇ ਵਿੱਚ ਇਜਿਪਟ ਦਾ ਜਿਹੜਾ ਸੈਲਾਨੀਆਂ ਵਾਲਾ ਇਹ ਖਾਸ ਇਲਾਕਾ ਆ, ਵੀ ਉੱਥੇ ਆਲਰੇਡੀ ਜਿਹੜੇ ਉਹ ਪਹੁੰਚ ਚੁੱਕੇ ਜਿਹੜੇ ਉਹ ਹੈਗੇ ਆ। ਤੇ ਕਹਿੰਦੇ ਵੀ ਟਰੰਪ ਤੇ ਜਿਹੜੇ ਰੀਜਨਲ ਲੀਡਰਸ ਆ ਉਹਨਾਂ ਨੇ ਉੱਥੇ ਡਾਕੂਮੈਂਟ ਜਿਹੜੇ ਉਹ ਸਾਈਨ ਜਿਹੜੇ ਉਹ ਕਰਨੇ ਆ। ਟਰੰਪ ਹੁਣੀ ਬੋਲ ਕੇ ਜਿਹੜੇ ਉਹ ਹਟ ਰਹੇ ਆ। ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਹਰਜੋਤ ਸਿੰਘ ਜੀ ਨਾਲ ਦੇ ਨਾਲ ਉੱਥੇ ਉਹ ਭਾਸ਼ਣ ਜਿਹੜਾ ਉਹ ਦੇ ਰਹੇ ਆ। ਤੇ ਕਹਿੰਦੇ ਵੀ ਉੱਥੇ ਅਲ ਸੀਸੀ, ਅਰਡੋਗਨ, ਸ਼ੇਖ ਤਮੀਮ ਉਹਨਾਂ ਸਾਰਿਆਂ ਨੇ ਇਸ ਡਾਕੂਮੈਂਟ ਦੇ ਉੱਤੇ ਸਾਈਨ ਕੀਤੇ ਆ। ਆਪਣੇ ਰਿਮਾਰਕਸ ਜਿਹੜੇ ਕਨਕਲੂਡ ਕਰਨ ਤੋਂ ਬਾਅਦ, ਖਤਮ ਕਰਨ ਤੋਂ ਬਾਅਦ 'ਚ ਟਰੰਪ ਹੁਣਾਂ ਨੇ ਜਿਹੜੇ ਸੀਜ਼ ਫਾਇਰ ਡੀਲ ਦੇ ਉੱਤੇ ਡਾਕੂਮੈਂਟ ਦੇ ਉੱਤੇ ਆਲਰੇਡੀ ਇਤਿਹਾਸਿਕ ਤਸਵੀਰਾਂ ਜਿਹੜੀਆਂ ਇਹ ਹੋਣਗੀਆਂ ਵੀ ਉਸ ਦੇ ਉੱਤੇ ਜਿਹੜੇ ਉਹ ਸਾਈਨ ਕਰ ਦਿੱਤੇ ਆ। ਸੋ ਡਿਟੇਲ ਕੀ ਉਹਦੇ ਵਿੱਚ ਕੀ ਲਿਖਿਆ ਉਹ ਡਾਕੂਮੈਂਟ ਦੀ ਤਸਵੀਰ ਨਹੀਂ ਆ, ਪਰ ਸਾਈਨ ਕਰਦੇ ਜਿਹੜੇ ਉਹ ਦੇਖੇ ਗਏ ਆ। ਸੋ ਪ੍ਰੈਜ਼ੀਡੈਂਟ ਟਰੰਪ ਨੇ ਹਾਈਲਾਈਟ ਕੀਤਾ ਵੀ ਗਾਜ਼ਾ ਦੇ ਵਿੱਚ ਜਿਹੜੀ ਲੜਾਈ ਜਿਹੜੀ ਉਹ ਚੱਲ ਰਹੀ ਆ, ਕਹਿੰਦੇ ਵੀ 500 ਤੋਂ 3000 ਸਾਲ ਲੱਗ ਗਏ ਆਪਾਂ ਨੂੰ ਇਸ ਥਾਂ ਦੇ ਉੱਤੇ ਕਹਿੰਦੇ ਪਹੁੰਚਣ ਦੇ ਲਈ। ਸੋ ਕਹਿੰਦੇ ਵੀ ਅੱਜ ਆਪਾਂ ਡਾਕੂਮੈਂਟ ਸਾਈਨ ਕਰਨਾ, ਜਿਹੜਾ ਕਿ ਆਲਰੇਡੀ ਉਹਨਾਂ ਨੇ ਕਰ ਦਿੱਤੇ ਆ, ਜਿਹਦੇ ਵਿੱਚ ਰੂਲਸ ਹੋਣਗੇ, ਰੈਗੂਲੇਸ਼ਨਸ ਹੋਣਗੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਤੇ ਕਹਿੰਦੇ ਪੂਰੀ ਕੱਲੀ ਚੀਜ਼ ਉਸ ਦੇ ਵਿੱਚ ਲਿਖੀ ਹੋਊਗੀ ਵੀ ਇਹ ਸੀਜ਼ ਫਾਇਰ ਇਹ ਜਿਹੜੀ ਲੜਾਈ ਆ ਕਿੱਦਾਂ ਜਿਹੜੀ ਉਹ ਰੁਕੀ ਜਿਹੜੀ ਉਹ ਰਹੇਗੀ। ਸੋ ਸਮਿਟ ਜਿਹੜੀ ਆ ਉਹ ਆਲਰੇਡੀ ਉੱਥੇ ਸ਼ੁਰੂ ਹੋ ਚੁੱਕੀ ਆ। ਟਰੰਪ ਉਹਨਾਂ ਨੇ ਭਾਸ਼ਣ ਕਰ ਦਿੱਤਾ ਆ ਤੇ ਉੱਥੇ ਸੀਜ਼ ਫਾਇਰ ਡੀਲ ਦੇ ਉੱਤੇ ਵੀ ਸਾਈਨ ਆਲਰੇਡੀ ਜਿਹੜੇ ਉਹ ਕਰ ਦਿੱਤੇ ਗਏ ਆ ਟਰੰਪ ਤੇ ਹੋਰ ਜਿਹੜੇ ਉੱਥੇ ਨਾਲ ਪਹੁੰਚੇ ਨੇਤਾ ਆ ਉਹਨਾਂ ਦੇ ਦੁਆਰਾ।